ਅੱਜ ਹੈ 3 ਸਤੰਬਰ ਦਿਨ ਸ਼ਨੀਚਰਵਾਰ। ਮਿੰਟੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨੇ ਮਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਇਕਬਾਲ 559-374-4541 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਪਾਕਿਸਤਾਨ ਦੇ ਵਿੱਚ ਹੜ੍ਹਾਂ ਦੀ ਸਥਿਤੀ ਭਿਆਨਕ ਹੋਈ। ਹਾਂਜੀ, ਪਿਛਲੇ ਕਈ ਦਿਨਾਂ ਤੋਂ ਹੀ ਉੱਥੇ ਸਥਿਤੀ ਜਿਹੜੀ ਆ ਬਹੁਤ ਮਾਰੂ ਆ। ਜਦੋਂ ਇਸ ਤਰ੍ਹਾਂ ਦੀ ਕੁਦਰਤੀ ਵਿਪਤਾ ਜਿਹੜੀ ਪੈਂਦੀ ਆ, ਉਹ ਵੈਸੇ ਤੇ ਲੋਕਾਂ ਨੂੰ ਮਾਰਦੀ ਆ, ਪਰ ਜਿਹੜੇ ਪਹਿਲਾਂ ਹੀ ਮਰੇ ਹੋਣ ਉਹਨਾਂ ਵਾਸਤੇ ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ। ਕਿਉਂਕਿ ਜੇ ਤੁਸੀਂ ਪਾਕਿਸਤਾਨ ਦੀ ਆਰਥਿਕ ਹਾਲਤ ਦੇਖੋਗੇ, ਉਹ ਵੀ ਦਰੁਸਤ ਨਹੀਂ ਹੈਗੀ। ਜੇ ਤੁਸੀਂ ਉੱਥੇ ਸਿਆਸੀ ਹਾਲਤ ਦੇਖੋਗੇ, ਉਹ ਵੀ ਠੀਕ ਨਹੀਂ ਹੈਗੀ। ਫਿਰ ਜੇ ਤੁਸੀਂ ਦੇਖੋਗੇ ਕਿ ਜਿਹੜੇ ਇਹ ਸਟੇਟ ਕੇਂਦਰ ਬਣ ਗਏ ਨੇ ਹੜ੍ਹਾਂ ਦੇ, ਬਲੋਚਿਸਤਾਨ ਤੇ ਸਿੰਧ, ਇਹਨਾਂ ਦੀ ਹਾਲਤ ਅੱਗੇ ਹੀ, ਜਿਹਦੇ ਵਿੱਚ ਇਨਸਰਜੈਂਸੀ ਵੀ ਆ ਜਾਂਦੀ ਆ, ਜਿਹਦੇ ਵਿੱਚ ਪਛੜਾਪਣ ਵੀ ਆ ਜਾਂਦਾ ਹੈ, ਉਹ ਪਹਿਲਾਂ ਹੀ ਪੀੜਤ ਨੇ। ਉਹ ਇਹਨੂੰ ਮਾਰੇ ਸ਼ਾਹ ਮਦਾਰ ਵਾਲੀ ਗੱਲ ਆ, ਤਾਂ ਉਤੋਂ ਇਹ ਹੜ੍ਹ ਆ ਗਏ। ਕਿਉਂਕਿ ਜਿਹੜੇ ਹੜ੍ਹ ਆ ਨਾ, ਜ਼ਿਆਦਾ ਆਪਾਂ ਜੇ ਦੇਖੀਏ ਤਾਂ ਸਾਡੇ ਨਾਲ ਲਗਵਾ ਇਲਾਕਾ ਜਿਹੜਾ ਪੰਜਾਬ, ਇਹਨੂੰ ਛੱਡ ਕੇ ਥੱਲੇ ਨੂੰ ਜਦੋਂ ਆਪਾਂ ਦੇਖਦੇ ਹਾਂ ਤੇ ਇੱਧਰ ਦੱਖਣ ਵਾਲੀ ਸਾਈਡ ਨੂੰ ਬਹੁਤ ਜ਼ਿਆਦਾ ਹੜ੍ਹ ਆ। ਹੁਣ ਤੱਕ ਦੱਸਦੇ ਆ ਕਿ ਪਹਿਲਾ ਵੇਰਵਾ ਸੀ 1000 ਬੰਦਾ ਮਰਿਆ, ਹੁਣ ਵੇਰਵਾ ਹੈ ਕਿ 1200 ਬੰਦਾ ਮਰ ਚੁੱਕਾ ਹੈ, 400 ਬੱਚੇ ਇਹਦੇ ਵਿੱਚ ਸ਼ਾਮਲ ਹੈਗੇ ਨੇ। ਫਿਰ ਇਸ ਤੋਂ ਇਲਾਵਾ 8 ਲੱਖ ਪਸ਼ੂਆਂ ਦਾ ਨੁਕਸਾਨ ਹੋਇਆ, 11 ਲੱਖ ਮਕਾਨ ਜਿਹੜੇ ਤਬਾਹ ਹੋ ਚੁੱਕੇ ਆ, ਲਗਭਗ 160 ਪੁਲ, 5000 ਕਿਲੋਮੀਟਰ ਸੜਕਾਂ, 35 ਲੱਖ ਏਕੜ 'ਚ ਖੜੀਆਂ ਫਸਲਾਂ ਜਿਹੜੀਆਂ ਉਹ ਤਬਾਹ ਹੋ ਚੁੱਕੀਆਂ। ਇਹ ਹੁਣ ਤੱਕ ਦਾ ਨੁਕਸਾਨ ਦਾ ਵੇਰਵਾ ਹੈ। ਅੱਜ ਤੋਂ 5 ਕੁ ਦਿਨ ਪਹਿਲਾਂ 4 ਬਿਲੀਅਨ ਟੋਟਲ ਨੁਕਸਾਨ ਦਾ ਅੰਦੇਸ਼ਾ ਸੀਗਾ। ਤੁਸੀਂ ਇਹ ਹਿਸਾਬ ਲਾ ਲਓ ਕਿ ਕਿੰਨੀ ਵੱਡੀ ਰਕਮ ਬਣ ਜਾਂਦੀ ਆ। ਉਸ ਤੋਂ ਬਾਅਦ ਹਾਲੇ ਵੀ ਉੱਥੇ ਸਥਿਤੀ ਸੁਧਰ ਨਹੀਂ ਰਹੀ। ਹੜ੍ਹਾਂ ਦਾ ਕਾਰਨ ਉਹੀ, ਕਿਉਂਕਿ ਕਲਾਈਮੇਟ ਚੇਂਜ ਦੇ ਨਾਲ ਹੀ ਇਹ ਜੁੜਦੀਆਂ ਚੀਜ਼ਾਂ। ਜਿਹੜੀ ਵੀ ਚੀਜ਼ ਹੁੰਦੀ ਹੈ ਬੜੀ ਐਕਸਟ੍ਰੀਮ ਹੁੰਦੀ ਹੈ। ਮਸਲਨ ਜਿੱਥੇ ਸੋਕਾ ਹੈ ਤੇ ਉੱਥੇ ਸੋਕਾ ਬੜਾ ਹੈ, ਜਿੱਥੇ ਹੜ੍ਹ ਹੈ ਤੇ ਉੱਥੇ ਹੜ੍ਹ ਬਹੁਤ ਹੈ, ਜਿੱਥੇ ਮੀਂਹ ਹੈ ਉੱਥੇ ਮੀਂਹ ਬਹੁਤ ਹੈ। ਆਮ ਤੌਰ ਤੇ ਉੱਥੇ ਜੋ ਮਾਨਸੂਨ ਦਾ ਸਾਈਕਲ ਹੈ, ਉਹਦੇ ਵਿੱਚ ਲਾ ਲਓ ਕਿ 4 ਤੋਂ 5 ਇਦਾਂ ਦੀਆਂ ਸਾਈਕਲਸ ਆਉਂਦੀਆਂ ਨੇ। ਪਰ ਐਤਕੀ ਉੱਥੇ ਲਗਾਤਾਰ ਅੱਗੇ ਆਉਂਦੀਆਂ ਤਾਂ ਬ੍ਰੇਕ, ਮਤਲਬ ਕੋਈ 5-7 ਦਿਨ ਦਾ ਵਿੱਚ ਗੈਪ ਪੈ ਗਿਆ, ਫੇਰ ਆ ਗਿਆ, ਕੋਈ ਫੇਰ ਗੈਪ ਪੈ ਗਿਆ। ਐਤਕੀ 8-9 ਲਗਾਤਾਰ ਹੀ ਆਈਆਂ ਨੇ। तो इस करके बहुत ज्यादा तबाही हुई है। दूजी चीज कि उन्होंने डैमा डूमा ते इन्ना काम नहीं किया, तुहानू पता ही है। हुण उन्होंने काम करना स्टार्ट किया सीगा। हुण जदों काम करना स्टार्ट किया तां ओहदे विच ज्यादातर जिहड़े अंडर कंस्ट्रक्शन सीगे डैम, वो भी कोलैप्स कर गए, उन्हां दा भी नुकसान। कुछ जिहड़े दूजे डैम सीगे, डैम तुसीं वीडियो देखो, डैम रुड़ रहे ने उन्हां तो ਜਿਹੜੇ बन रहे सी, निर्माण अधीन सी, वो सारी अधीन सी, वो भी नुकसाने गए। तो बहरहाल बहुत बड़ा एक तरह नाल कह लीए कि पाकिस्तान नूं हुण घाटा पैण वाला है, पर इहदे अगे कोई जोर नहीं हैगा। ਤਾਂ ਉਹਨੂੰ ਦੇਖਣਾ ਚਾਹੀਦਾ ਹੈ ਕਿ ਕਲਾਈਮੇਟ ਚੇਂਜ ਤਾਂ ਸਭ ਨੂੰ ਪਤਾ ਹੀ ਹੈ ਕਿ ਇੱਕ ਬਹੁਤ ਵੱਡੀ ਸਮੱਸਿਆ ਵਿਪਤਾ ਬਣ ਗਈ ਹੈ। ਇਹਦੇ ਤੇ ਰਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਆ। ਪਰ ਮੇਰੇ ਖਿਆਲ ਦੇ ਨਾਲ ਸਾਊਥ ਏਸ਼ੀਆ ਦੇ ਵਿੱਚ ਹੋਰ ਨੁਕਸਾਨ ਹੋਏਗਾ। ਇਹਨੂੰ ਰੋਕਿਆ ਤਾਂ ਹੁਣ ਜਾਣਾ ਨਹੀਂ ਹੈ। ਜਿਹਦੇ ਕੋਲ ਤੇ ਮਾੜੇ ਮੋਟੇ ਪ੍ਰਬੰਧ ਹੈਗੇ ਆ, ਜਿਵੇਂ ਹੁਣ ਇੰਡੀਆ ਕੋਲ, ਇੰਡੀਆ ਨੇ ਡੈਮਾਂ ਤੇ ਪਹਿਲਾਂ ਕੰਮ ਕਰ ਰੱਖਿਆ ਹੈ, ਇਹਨਾਂ ਨੂੰ ਥੋੜਾ ਬਹੁਤਾ ਫਾਇਦਾ ਇਸ ਚੀਜ਼ ਦਾ ਮਿਲ ਜਾਂਦਾ। ਜੇ ਸੋਕਾ ਹੋਵੇ ਤੇ ਪਾਣੀ ਹੈਗਾ
ਤੇ ਜੇ ਮੰਨ ਲਓ ਹੜ੍ਹ ਆਉਂਦੇ ਤਾਂ ਉਹਦੇ ਤੋਂ ਥੋੜੀ ਬਹੁਤੀ ਰੋਕਥਾਮ ਹੋ ਜਾਂਦੀ ਹੈ। ਪਰੰਤੂ ਪਾਕਿਸਤਾਨ ਅਜਿਹਾ ਨਹੀਂ ਕਰ ਸਕਿਆ ਤੇ ਅਜਿਹਾ ਤਦ ਹੀ ਹੋਏਗਾ ਜਦੋਂ ਉੱਥੇ ਹਾਲਾਤ ਸਥਿਰ ਹੋਣ, ਸਿਆਸਤ ਪੱਖੋਂ ਮਿਲਟਰੀ ਤੁਹਾਨੂੰ ਪਤਾ ਉਹ ਆਪਣੇ ਪੱਧਰ ਤੇ ਕੰਮ ਕਰੀ ਜਾਂਦੀ ਹੈ। ਸੋ ਲਿਹਾਜ਼ਾ ਬਹੁਤ ਔਖਾ ਹੈ ਉੱਥੋਂ ਦੇ ਲੋਕਾਂ ਵਾਸਤੇ, ਉੱਥੋਂ ਦੇ ਵਸਿੰਦਿਆਂ ਵਾਸਤੇ। ਤੇ ਹੋਰ ਕਹਿੰਦੇ ਨਾ ਕਿ ਔਰ ਕੋਈ ਚਾਰਾ ਨਹੀਂ ਦਵਾ ਕੇ ਸਿਵਾ, और कोई चारा नहीं दुआ के सिवा, कि कोई नहीं सुनता खुदा के सिवा। गल गया कि हुण इत्थे खुदा तो सिवा कोई सुनने वाला भी नहीं ते दुआ तो इलावा कोई चारा नहीं। पर दवा जरूर उतना लोकां नूं पहुंचाउणी चाहीदी आ, खुराक पहुंचाउणी चाहीदी आ खाण वाली, ਜਿਹੜੀ ਹੋਰ ਕੋਈ ਹੈਲਪ ਕਰ ਸਕਦਾ। ਵੈਸੇ ਮੇਰੇ ਖਿਆਲ ਦੇ ਨਾਲ IMF ਨੇ ਜਾਰੀ ਕੀਤੀ ਹੈ ਇੱਕ ਰਾਸ਼ੀ। ਇਸ ਤੋਂ ਇਲਾਵਾ ਫਰਾਂਸ ਨੇ ਵੀ ਇਹਨਾਂ ਨੂੰ ਕਿਹਾ ਸੀਗਾ, ਭਾਵੇਂ ਸਬੰਧ ਉਹਨਾਂ ਦੇ ਸੁਖਾਵੇਂ ਨਹੀਂ ਰਹੇ, ਕਿ ਅਸੀਂ ਵੀ ਤਿਆਰ ਹਾਂ। ਤਾਂ ਮੈਨੂੰ ਲੱਗਦਾ ਕਿ ਭਾਰਤ ਨੂੰ ਸਭ ਤੋਂ ਪਹਿਲਾਂ ਅੱਗੇ ਆਉਣਾ ਚਾਹੀਦਾ ਔਰ ਵੇਲਾ ਹੈ ਕਿ ਤੁਸੀਂ ਇਹਨਾਂ ਕਸ਼ੀਦਗੀਆਂ ਨੂੰ ਖਤਮ ਕਰਦੇ ਆ, ਇਨਸਾਨੀ ਤੌਰ ਤੇ ਆਪਣਾ ਹੱਥ ਅੱਗੇ ਵਧਾਓ। ਜੀ ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹੁਣ ਆਸ਼ੂ ਦੀ ਚੈਟ ਨੇ ਸਿਆਪਾ ਪਾ ਦਿੱਤਾ। ਨਹੀਂ, ਚੈਟ ਕੋਈ ਏਦਾਂ ਦੀ ਉਹਦੇ ਚ ਕੋਈ ਗੱਲ ਨਹੀਂ ਹੈਗੀ ਕਿ ਉਹਦੇ ਘਰੇ ਕੋਈ ਸਿਆਪਾ ਪੈ ਜਾਵੇ। ਅਸਲ ਦੇ ਵਿੱਚ ਇਹ ਵਿਜੀਲੈਂਸ ਵਾਲੇ ਸਿਆਪਾ ਪਾਉਣ ਕਿਉਂ ਨਾ, ਕਿਉਂਕਿ ਕਹਿੰਦੇ ਆ ਕਿ ਕੋਈ ਚੈਟ ਜਿਹੜੀ ਹੈ ਨਾ ਉਹ ਇਸ ਵੇਲੇ ਸ਼ੱਕ ਦੇ ਘੇਰੇ ਦੇ ਵਿੱਚ ਆ, ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਵਾਇਰਲ ਚੈਟ ਹੈ ਅੱਜ ਕੱਲ, ਤੁਹਾਨੂੰ ਪਤਾ ਵਾਇਰਲ ਹੋ ਜਾਂਦੀਆਂ ਨੇ ਚੀਜ਼ਾਂ, ਤਾਂ ਉਹਦੇ ਵਿੱਚ ਕਾਂਗਰਸ ਦੇ ਜਿਹੜੇ ਸਾਬਕਾ ਪ੍ਰਧਾਨ ਸੀ ਰਾਹੁਲ ਗਾਂਧੀ, ਉਹਨਾਂ ਦੀ ਇੱਕ ਰੈਲੀ ਵਾਸਤੇ ਫੰਡ ਜਟਾਉਣ ਦੀ ਗੱਲ ਜਿਹੜੀ ਆ ਸਾਹਮਣੇ ਆਈ ਹੈ। ਤੇ ਇਹਦੇ ਵਿੱਚ ਜਿਹੜੇ ਸਾਬਕਾ ਕੈਬਨਿਟ ਮਿਨਿਸਟਰ ਆ ਮਿਸਟਰ ਭਾਰਤ ਭੂਸ਼ਣ ਆਸ਼ੂ, ਉਹਨਾਂ ਦੇ ਹਿੱਸੇ ਦਾ ਜ਼ਿਕਰ ਆਇਆ ਹੈ। ਵਿਜੀਲੈਂਸ ਨੇ ਇਹਦੀ ਵੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। WhatsApp ਚੈਟ ਵਾਇਰਲ ਹੋਈ ਹੈ, ਇਸ ਤੋਂ ਬਾਅਦ ਫਿਰ ਵਿਰੋਧੀਆਂ ਨੂੰ ਵੀ ਮੁੱਦਾ ਮਿਲ ਜਾਂਦਾ ਭਾਈ। ਤੇ ਨਾਲ ਇਹੀ ਹੈ ਕਿ ਹੁਣ ਮੰਡੀਆਂ ਦੇ ਇੰਸਪੈਕਟਰਾਂ ਨੂੰ ਜਦੋਂ ਤੁਸੀਂ ਇਹ ਕਹੋਗੇ ਕਿ ਹਾਂ ਬਾਈ ਤੂੰ ਕਰਕੇ ਦੇ ਸਾਰਾ ਕੁਛ, ਏਦਾਂ ਕਰੋ ਓਦਾਂ ਕਰੋ। ਵੈਸੇ ਤੁਹਾਨੂੰ ਯਾਦ ਹੋਣਾ ਅੱਗੇ ਵੀ ਇੱਕ ਵਾਰੀ ਇਹ ਚੈਟ ਵਾਇਰਲ ਹੋ ਗਈ ਸੀ, ਉਦੋਂ ਇਹਨਾਂ ਨੇ ਸਾਂਭ ਲਿਆ ਸੀ ਮੌਕਾ ਕਾਂਗਰਸੀਆਂ ਨੇ। ਪਰ ਹੁਣ ਕਿਉਂਕਿ ਸਰਕਾਰ ਆਪਣੀ ਨਹੀਂ ਹੈ, ਹੁਣ ਤੇ ਤੋਪੇ ਨਹੀਂ ਲੱਗਣੇ, ਤਾਂ ਬਹਰਹਾਲ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਦੇਖੋ ਗੱਲ ਕੀ ਆ ਕਿ ਇਹ ਤੇ ਸਾਰਿਆਂ ਨੂੰ ਪਤਾ ਹੈ। ਤੁਸੀਂ ਇਹ ਛੱਡੋ, ਚਲੋ ਮੈਂ ਤੁਹਾਨੂੰ ਹੁਣ ਦੀ ਵੀ ਗੱਲ ਦੱਸ ਦਿੰਦਾ। ਇੱਕ ਜਿਹੜੇ ਹੈਗੇ ਨੇ ਇੱਥੇ ਮਾਨਸਾ ਦੇ ਵਿੱਚ ਜਿਹੜੇ ਖੁਰਾਕ ਕੰਟਰੋਲਰ ਅਫਸਰ ਨੇ, ਉਹਨਾਂ ਦੀ ਸ਼ਿਕਾਇਤ ਇੰਸਪੈਕਟਰਾਂ ਨੇ ਕੀਤੀ ਆ ਐਸੇ ਚੀਜ਼ ਨਾਲ ਜੁੜੀ। ਮੈਂ ਤੁਹਾਨੂੰ ਮਿਸਾਲ ਦੇ ਦਿੰਦਾ। ਅੱਛਾ, ਸਾਨੂੰ ਵੀ ਉਹਨਾਂ ਨੇ ਇੱਕ ਵਾਰੀ ਦੱਸਿਆ ਸੀਗਾ ਜਦੋਂ ਮੂਸੇਵਾਲੇ ਦਾ ਭੋਗ ਸੀ, ਕਿ ਭੋਗ ਵਾਲੇ ਦਿਨ ਪਤਾ ਨਹੀਂ ਕਿੰਨੇ VIPs ਦਾ ਕਿਹਾ ਕਿ ਤੁਸੀਂ ਅੱਡ ਤੋਂ ਖਾਣੇ ਦਾ ਪ੍ਰਬੰਧ ਕਰੋ। ਹਾਲਾਂਕਿ ਉਹਨਾਂ ਦਾ ਤਾਂ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਸੀਗਾ ਆਪਣੇ ਪੱਧਰ ਤੇ ਵੀ, ਤੇ VIP ਦੀ ਵੰਗਾਰ ਸੀਗੀ ਕਿ ਤੁਸੀਂ ਉਹਨਾਂ ਦੇ ਖਾਣੇ ਦਾ ਪ੍ਰਬੰਧ ਕਰਨਾ। ਦੇਖ ਲਓ, ਹਿਸਾਬ ਲਾ ਲਓ। ਹੁਣ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਸਾਡੇ ਤੋਂ ਅਫਸਰ ਹੋਟਲਾਂ ਦੀ ਠਹਿਰ ਵੀ ਮੰਗਦਾ ਹੈ, ਸਾਡੇ ਤੋਂ ਹੋਰ ਚਾਦਰਾਂ ਬੈੱਡ ਦੀਆਂ, ਈਵਨ ਦੋ ਕਿ ਘਰ ਦੇ ਰਾਸ਼ਨ ਦੀ ਵੰਗਾਰ ਪਾਈ ਜਾਂਦਾ ਹੈ। ਵੀ ਆ ਮੇਰੇ ਘਰੇ ਹਲਦੀ ਸੁੱਟ ਜਾਓ, ਮਿਰਚ ਸੁੱਟ ਜਾਓ, ਮਸਾਲਾ ਸੁੱਟ ਜਾਓ, ਮੀਟ ਮਸਾਲਾ ਸੁੱਟ ਜਾਓ, ਕਾਲੀ ਮਿਰਚ ਸੁੱਟ ਜਾਓ, ਕਾਲਾ ਲੂਣ ਸੁੱਟ ਜਾਓ, ਵਗੈਰਾ ਵਗੈਰਾ। ਉਹ ਕਹਿੰਦਾ ਨਹੀਂ ਜੀ, ਹੋਟਲ ਇਹਨਾਂ ਨੇ ਆਪ ਹੀ ਬੁੱਕ ਕਰਾ ਕੇ ਦਿੱਤਾ ਸੀਗਾ, ਆਪ ਹੀ ਹੁਣ ਰੌਲਾ ਪਾ ਲਿਆ ਹੈ। ਬਈ ਮੈਂ ਤੇ ਬਹੁਤ ਭਲਾ ਮਾਨਸ ਇਨਸਾਨ ਹੈਗਾ। ਆ ਚੀਜ਼ਾਂ ਚੱਲਦੀਆਂ ਪਈਆਂ ਨੇ ਹੇਠਲੇ ਪੱਧਰ ਤੇ। ਤੋਂ ਚੈਟ ਦਾ ਹੁਣ ਜਾਂਚ ਪੜਤਾਲ ਦਾ ਵਿਸ਼ਾ ਜਿਹੜਾ ਉਹ ਚੱਲੇਗਾ, ਫਿਰ ਪਤਾ ਲੱਗੇਗਾ ਕੀ ਹੈ ਕੀ ਨਹੀਂ ਹੈ। ਪਰ ਇਹ ਸੱਚ ਆ ਕਿ ਵੰਗਾਰਾਂ ਪੈਂਦੀਆਂ ਨੇ। ਜਿਵੇਂ ਉਹ ਕਹਿੰਦੇ ਨਾ, ਆਸ਼ਕਾਂ ਨੂੰ ਮਾਰਾ ਰੱਬਾ ਚਾਰੇ ਪਾਸੇ ਪੈਂਦੀਆਂ, ਇੱਥੇ ਛੋਟੇ ਅਧਿਕਾਰੀਆਂ ਨੂੰ ਵੰਗਾਰਾਂ ਚਾਰੇ ਪਾਸੇ ਪੈਂਦੀਆਂ। ਕਦੇ ਚਾਰੋਂ ਪਾਸੇ ਇਧਰੋਂ ਆ ਗਿਆ, ਕੋਈ ਇਧਰੋਂ ਆ ਗਿਆ, ਕੋਈ ਇਧਰੋਂ ਆ ਗਿਆ। ਤਾਂ ਉਹ ਇਹ ਆ ਕਿ ਭਾਰਤ ਭੂਸ਼ਣ ਆਸ਼ੂ ਦੀ ਰਾਸ਼ੀ ਦੇ ਵਿੱਚ ਹਾਲੇ ਮੈਨੂੰ ਲੱਗਦਾ ਹੈ ਕਿ ਚੈਨ ਨਹੀਂ ਲਿਖਿਆ। ਮੁਝੇ ਨੀਂਦ ਨਾ ਆਏ, ਮੁਝੇ ਚੈਨ ਨਾ ਆਏ, ਕਿਉਂਕਿ ਹਾਲੇ ਉਹ ਉੱਥੇ ਜੇਲ੍ਹ ਦੇ ਵਿੱਚ ਵੀ ਉਸਲਵੱਟੇ ਲਈ ਜਾਂਦਾ ਤੇ ਉੱਤੋਂ ਕੋਈ ਨਾ ਕੋਈ ਇਹੋ ਜਿਹਾ ਸੁਨੇਹਾ ਮਿਲ ਜਾਂਦਾ ਕਿ ਜਾ ਹੋ ਗਿਆ, ਜਾ ਹੋ ਗਿਆ। ਹਾਲੇ ਇੰਦੀ ਹੋਰੀ ਗਾਇਬ ਨੇ, ਜਿਹੜੇ ਇਹਨਾਂ ਦੇ ਮਿੱਤਰ ਖਾਸਮ ਖਾਸ ਨੇ। ਦੋ ਜਣੇ ਹਾਲੇ ਕਹਿੰਦੇ ਕਿ ਜਿੱਦਣ ਉਹ ਟੱਕਰ ਗਏ ਨਾ, ਫੇਰ ਕਹਾਣੀ ਹੋਰ ਪਾਸੇ ਵੀ ਤੁਰ ਸਕਦੀ ਹੈ। ਤਾਂ ਬਹਰਹਾਲ ਦੇਖੋ, ਹੁਣ ਜਿਹੜੇ ਹੈਗੇ ਨੇ SSP ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ, ਉਹ ਕਹਿੰਦੇ ਆ ਕਿ ਵਿਜੀਲੈਂਸ ਦੀ ਟੀਮ ਚੈਟ ਹੀ ਨਹੀਂ ਬਲਕਿ ਕਈ ਥਿਉਰੀਆਂ ਤੇ ਕੰਮ ਕਰ ਰਹੀ ਹੈ। ਹਿਸਾਬ ਲਾ ਲਓ। ਨਾਲ ਉਹ ਕਹਿੰਦੇ ਕਿ ਘੁਟਾਲੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਵਿਜੀਲੈਂਸ ਦੇ ਕੋਲ ਆ ਰਹੀ ਹੈ ਤਾਂ ਉਹਨੂੰ ਅੱਛੀ ਤਰ੍ਹਾਂ ਪੜਤਾਲਿਆ ਜਾ ਰਿਹਾ। ਆਉਣ ਵਾਲੇ ਦਿਨਾਂ 'ਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਲਓ। ਤੇ ਰਵਿੰਦਰਪਾਲ ਸਿੰਘ ਸੰਧੂ ਸਿੱਧੇ ਹੀ ਕਹਿ ਰਹੇ ਆ ਕਿ ਆਉਣ ਵਾਲੇ ਦਿਨਾਂ 'ਚ ਵੱਡੇ ਖੁਲਾਸੇ ਹੋਣਗੇ।
ਠੀਕ ਹੈ ਜੀ, ਇੱਧਰ ਖਲਾਸੇ ਹੋਣਗੇ, ਉਧਰ ਜੱਗ ਦੇ ਹਾਸੇ ਹੋਣਗੇ, ਤੇ ਇੱਧਰ ਕਾਂਗਰਸ ਤੇ ਫਿਰ ਤੰਬੂ ਗੱਡ ਕੇ ਤਮਾਸ਼ੇ ਹੋਣਗੇ ਸਿਆਸੀ ਤੌਰ ਤੇ ਕਿ ਸਾਡਾ ਬੰਦਾ ਫੜ ਲਿਆ, ਸਾਡਾ ਬੰਦਾ ਫੜ ਲਿਆ। ਤਾਂ ਬਹਰਹਾਲ ਇਹੀ ਹੈ ਕਿ ਚੈਟ ਇੱਕ ਵਾਰੀ ਫਿਰ ਚਰਚਾ ਦਾ ਵਿਸ਼ਾ ਬਣੀ ਪਈ ਹੈ। ਜੀ 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 ਕਾਂਗਰਸੀਆਂ ਦੀ ਜੇ ਗੱਲ ਕਰਦੇ ਜਾਈਏ, ਇਹਨਾਂ ਦੇ ਮਿਰਜ਼ਾ ਗਾਲਿਬ ਜਿਹੜੇ ਆ ਉਹਨਾਂ ਨੇ 2 ਟੀਵੀਆਂ ਦੇ ਉੱਤੇ ਮਾਨਹਾਨੀ ਜਾਂ ਕੁਛ ਇਦਾਂ ਦਾ ਕੋਰਟ ਵਿੱਚ ਅਦਾਲਤ ਵਿੱਚ ਲੈ ਕੇ ਜਾਣ ਦੀ ਗੱਲ ਕੀਤੀ ਫੇਕ ਨਿਊਜ਼ ਨੂੰ ਲੈ ਕੇ। ਹਾਂਜੀ, ਕੱਲ ਕੋਈ ਨਿਊਜ਼ ਚੱਲ ਪਈ ਸੀਗੀ ਕਿ ਮੱਕੂ ਠੱਪਿਆ ਗਿਆ, ਜਿਹੜਾ ਤੁਸੀਂ ਜ਼ਿਕਰ ਕੀਤਾ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਕੇਸ ਹੈ ਜਿਹੜਾ ਰਜਿਸਟਰਡ ਹੋ ਗਿਆ, ਪਰ ਬਾਅਦ ਚ ਉਹਨਾਂ ਨੇ ਕਿਹਾ ਕਿ ਨਹੀਂ 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 ਐਸਾ ਨਹੀਂ ਹੈ, ਅਜਿਹਾ ਨਹੀਂ ਹੋਇਆ। ਉਹ ਕਹਿੰਦੇ ਜੀ ਕੀ ਗੱਲ ਆ, ਉਹ ਕਹਿੰਦੇ ਜੀ ਇਹ ਫੇਕ ਨਿਊਜ਼ ਇਹਨਾਂ ਨੇ ਫੈਲਾਈ ਆ ਤੇ ਅਸੀਂ ਆਪਣੇ ਵਕੀਲਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਡਏ ਆ, ਤੇ ਉਹ ਤੋਂ ਬਾਅਦ ਇਹਨਾਂ ਦੇ ਮੰਜੀ ਠੋਕਾਂਗੇ, ਅਸੀਂ ਮੁਕੱਦਮੇ ਪਾਵਾਂਗੇ ਇਹਨਾਂ ਤੇ, ਪਾ ਦਿਓ ਬਈ ਮੁਕੱਦਮੇ ਪਾ ਦਿਓ। ਵੈਸੇ ਇਹਨਾਂ ਨੂੰ ਤਾਂ ਮੁਕੱਦਮਿਆਂ ਦੀ ਮੱਤ ਜੇ ਆ ਜਾਵੇ ਤੇ ਅੱਛਾ ਹੀ ਹੈ, ਕਿਉਂਕਿ ਇਹਨਾਂ ਨੂੰ ਤਾਂ ਹੁੰਦਾ ਕਿ ਨਿਊਜ਼ ਬ੍ਰੇਕ ਕਰ ਦਿਓ ਜਲਦੀ ਤੋਂ ਜਲਦੀ। ਤੁਹਾਨੂੰ ਅੱਜ ਸਾਰਾ ਕੁਝ ਆਨਲਾਈਨ ਮਿਲ ਜਾਂਦਾ, ਤਕਰੀਬਨ FIR ਦੀ ਕਾਪੀ ਤੁਹਾਡੇ ਕੋਲ ਹੋਵੇ ਫਿਰ ਹੀ ਤੁਸੀਂ ਕੋਈ ਗੱਲ ਕਰ ਸਕਦੇ ਆ। ਇਹ ਤਾਂ ਹੋਣਾ ਚਾਹੀਦਾ। ਦੇਖੋ ਜਾਂਚ ਪੜਤਾਲ ਖੁੱਲੀ ਹੈ, ਜਾਂਚ ਪੜਤਾਲ ਹੋਵੇ, ਜਾਂਚ ਪੜਤਾਲ ਤੋਂ ਬਾਅਦ ਪਰਚਾ ਹੋਵੇ, ਵੱਖਰੀ ਗੱਲ ਹੈ। ਕੋਈ ਚੋਰ ਹੈ, ਕੋਈ ਸਾਧ ਹੈ, ਉਹ ਵੱਖਰੀ ਗੱਲ ਹੈ, ਪਰ ਫੇਕ ਨਿਊਜ਼ ਫੈਲਾਉਣ ਦਾ, ਭਰਮ ਫੈਲਾਉਣ ਦਾ ਕਿਸੇ ਨੇ ਠੇਕਾ ਥੋੜੀ ਨਾ ਲਿਆ। ਸੋ ਇਸ ਕਰਕੇ ਇਹ ਗੱਲ ਕਹੀ ਆ, ਪਰ ਜਾਂਚ ਪੜਤਾਲ ਜ਼ਰੂਰ ਖੁੱਲੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਸ਼ਿਕਾਇਤ ਤੋਂ ਬਾਅਦ ਜਾਂਚ ਪੜਤਾਲ ਮਨਪ੍ਰੀਤ ਸਿੰਘ ਬਾਦਲ ਦੇ ਅਗੇਂਸਟ ਖੁੱਲੀ ਵੀ ਹੈ। ਠੀਕ ਹੈ ਜੀ ਜੀ। ਜੋ ਮੰਨ ਲਓ ਵਿਜੀਲੈਂਸ ਦੇ ਵਿੱਚ ਚਲੇ ਵੀ ਜਾਂਦੇ ਤੇ ਮੈਂ ਉੱਥੇ ਕਿਹਾ ਸੀ, ਮੈਂ ਕਿਹਾ ਵੀ ਸਮੱਸਿਆ ਹੋਣੀ ਹੈ ਕਿ ਹਾਰ ਕੇ ਕਿਤੇ ਵਿਜੀਲੈਂਸ ਵਾਲੇ ਇਹ ਨਾ ਕਹਿ ਦੇਣ ਕਿ ये पूछताछ हमसे ना हो पाए, हम पूछते सवाल वो शेर फेंक जाए। ਫਿਰ ਤਾਂ ਚਿੜੀਆਘਰ ਹੀ ਬਣੂ ਆਂਦਾ, ਸ਼ੇਰ ਤੇ ਸ਼ੇਰ ਹੀ ਨੇ ਜਿਹੜੇ ਉਹ ਸੁੱਟ ਕੇ। ਕਹਿੰਦੇ ਅਗਲੀ ਗੱਲ ਮਿੰਟ ਜੀ ਕਰੀਏ, ਕਹਿੰਦੇ ਹੁਣ ਖੁੱਲਣਗੇ ਸ਼ਰਾਬ ਦੇ ਜਾਇਜ਼ ਨਜਾਇਜ਼ ਕਾਰੋਬਾਰੀ ਨੇਤਾਵਾਂ ਦੇ ਕਿੱਸੇ, ਵਾਰੀ ਸਿਰ ਲੱਗਦਾ ਨੰਬਰ ਸਾਰਿਆਂ ਦਾ ਹੀ ਆਊ। ਹਾਂ, ਨੰਬਰ ਸਭ ਦਾ ਆਏਗਾ। ਦੇਖੋ ਗੱਲ ਕੀ ਹੈ ਕਿ ਆਮ ਆਦਮੀ ਪਾਰਟੀ ਨੇ ਇਧਰੋਂ ਵੀ ਕਿਤਾਬਚਾ ਖੋਲ ਲਿਆ ਹੈ, ਤੇ ਜਦੋਂ ਇਹਨਾਂ ਦਾ ਕਿਤਾਬਚਾ ਖੁੱਲਦਾ ਫਿਰ ਤੁਹਾਨੂੰ ਪਤਾ ਹੈ ਚੈਪਟਰ 1 ਚੈਪਟਰ 2 ਚੈਪਟਰ 3 ਏਦਾਂ ਤੁਰੇ ਜਾਂਦੇ ਆ ਸਿਲਸਿਲੇਵਾਰ ਤਰੀਕੇ ਦੇ ਨਾਲ। ਪਹਿਲਾਂ ਆਪਾਂ ਕੁਝ ਇਹਨਾਂ ਦੇ ਸਟੇਟਮੈਂਟ ਜਿਹੜੇ ਆ ਉਹ ਲੈਨੇ ਆ। ਅਵੈਧ ਜਿਹੜੀ ਨਜਾਇਜ਼ ਸ਼ਰਾਬ ਉਹਦੇ ਕਾਰੋਬਾਰ ਦੇ ਵਿੱਚ ਸ਼ਾਮਲ ਕਹਿੰਦੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਊਗਾ। ਆਬਕਾਰੀ ਮਹਿਕਮੇ ਨੂੰ ਗੈਰ ਕਾਨੂੰਨੀ ਧੰਦੇ ਦੇ ਖਿਲਾਫ ਮੁਹਿੰਮ ਚਲਾਉਣ ਦੇ ਨਿਰਦੇਸ਼ ਦੇ ਦਿੱਤੇ ਗਏ, ਡਾਇਰੈਕਸ਼ਨਸ ਦੇ ਦਿੱਤੀਆਂ ਗਈਆਂ। ਹਰਪਾਲ ਸਿੰਘ ਚੀਮਾ ਕਰੇ ਵਿੱਤ ਮੰਤਰੀ ਵੀ ਨੇ ਤੇ ਨਾਲ ਤੁਹਾਨੂੰ ਪਤਾ ਐਕਸਾਈਜ਼ ਮਿਨਿਸਟਰ ਵੀ ਹੈ। ਇਧਰ ਮਾਲਵਿੰਦਰ ਸਿੰਘ ਕੰਗ ਜਿਹੜੇ ਇਹਨਾਂ ਦੇ ਚੀਫ ਸਪੋਕਸਪਰਸਨ ਆ, ਉਹ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰ ਚੁੱਕੇ ਆ ਕਿ ਨਜਾਇਜ਼ ਸ਼ਰਾਬ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਊਗਾ। 2007 ਤੋਂ 2022 ਤੱਕ ਜੋ ਨਜਾਇਜ਼ ਸ਼ਰਾਬ ਦਾ ਕਾਰੋਬਾਰ ਹੋਇਆ, ਸਿਆਸੀ ਦਲਾਂ ਤੇ ਉਹਨਾਂ ਦੇ ਨੇਤਾਵਾਂ ਦਾ ਇਹਦੇ ਵਿੱਚ ਸਾਰਾ ਕੁਝ ਹਿਸਾਬ ਮਤਲਬ ਕਿ ਰਿਹਾ ਹਿੱਸਾਪਤੀ, ਤਾਂ ਹੁਣ ਇਹ ਨੇਤਾ ਜਿਹੜੇ ਆ ਬਖਸ਼ੇ ਨਹੀਂ ਜਾਣਗੇ। ਤੋ ਇਹ ਦੋ ਸਟੇਟਮੈਂਟਾਂ ਨੇ, ਇਤੋਂ ਕਿਤੇ ਨਾ ਕਿਤੇ ਜ਼ਾਹਰ ਹੁੰਦਾ ਹੈ ਕਿ ਆਫੀਸ਼ੀਅਲੀ ਵੀ ਸਾਹਮਣੇ ਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਮਾਫੀਆ ਨਾਲ ਸੰਬੰਧ ਰੱਖਣ ਵਾਲੇ ਕੁਝ ਰਸੂਖਦਾਰਾਂ ਦੇ ਜਾਂ ਜਿਹੜੇ ਨੇਤਾ ਜਿਹੜੇ ਮਤਲਬ ਕਿ ਬਈ ਅੰਦਰ ਖਾਤੇ ਸ਼ਰਾਬ ਦੇ ਕਾਰੋਬਾਰ ਦੇ ਹਿੱਸੇਦਾਰ ਸਨ, ਉਹਨਾਂ ਦੋਨਾਂ ਹੀ ਤਰ੍ਹਾਂ ਦੀ, ਇੱਕ ਜਾਇਜ਼ ਤੇ ਇੱਕ ਨਜਾਇਜ਼, ਦੋਨਾਂ ਹੀ ਤਰ੍ਹਾਂ ਦੀ ਜਿਹੜੀ ਕਾਰੋਬਾਰੀ ਸੀ ਉਹਨੂੰ ਇਹਨਾਂ ਨੇ ਖੰਗਾਲਣਾ ਤੇ ਫਿਰ ਕਹਿ ਲੋ ਕਿ ਉਹਦਾ ਢੰਡੋਰਾ ਪਿੱਟਣ ਦਾ ਪੂਰਾ ਮਨ ਬਣਾ ਲਿਆ ਵਾ। ਇਹ ਹੋਣਾ ਵੀ ਚਾਹੀਦਾ ਸੀ, ਇਹ ਹੋਣਾ ਚਾਹੀਦਾ ਹੈ। ਦੇਖੋ ਸਾਡੇ ਇੱਥੇ ਲਾਗੇ ਬਾਦਲ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੈ ਨਾ ਕਿ ਕੀ ਹੋਇਆ ਸੀਗਾ, ਸ਼ਰਾਬ ਫੈਕਟਰੀ ਫੜੀ ਗਈ। ਇਹ ਕਹਿੰਦੇ ਬੋਟਲਿੰਗ ਪਲਾਂਟ ਯਾਰ, ਚਲੋ ਬੋਟਲਿੰਗ ਪਲਾਂਟ ਮਤਲਬ ਕਿ ਜਿੱਥੇ ਬੋਤਲਾਂ ਭਰੀਆਂ ਜਾਂਦੀਆਂ, ਤੁਹਾਡੇ ਸਭ ਦੇ ਸਾਹਮਣੇ ਤੁਸੀਂ ਦੇਖੀਆਂ ਨਾ ਵੀਡੀਓ ਫੋਟੋ। ਅੱਛਾ ਬਈ ਕਹਿੰਦੇ ਕਿ ਪਤਾ ਹੀ ਨਹੀਂ ਲੱਗਣ ਡਿਆ ਜ਼ਮੀਨ ਕਿਹਦੀ ਬਾਗ ਕਿਹਦਾ ਹੈ। ਬਾਦਲ ਪਿੰਡ ਕੋਈ ਬਹੁਤਾ ਵੱਡਾ ਪਿੰਡ ਨਹੀਂ ਹੈ, ਮੇਰਾ ਪਿੰਡ ਮੇਰੇ ਖਿਆਲ ਦੇ ਨਾਲ ਬਾਦਲ ਪਿੰਡ ਤੋਂ ਥੋੜਾ ਵੱਡਾ ਹੋਣਾ, ਤੇ ਮੈਨੂੰ ਅੱਖਾਂ ਬੰਦ ਕੇ ਮੈਂ ਕਿਹਾ ਵੀ ਕਿਸੇ ਵੀ ਕਿੱਲੇ 'ਚ ਖਿਲਾਰ ਦਿਓ ਲਿਜਾ ਕੇ ਪਿੰਡ ਦੇ, ਜਿੰਨਾ ਵੀ ਰਕਬਾ ਹੈਗਾ ਸਾਡੇ ਪਿੰਡ ਦਾ, ਕਿਸੇ ਵੀ ਕਿੱਲੇ 'ਚ ਖਿਲਾਰ ਦਿਓ ਲਿਜਾ ਕੇ, ਤੇ ਮੈਂ ਦੱਸ ਦਿਆਂਗੇ ਫਲਾਣਾ ਸੋਹ ਦੀ ਪੈਲੀ ਆ। ਜੇ ਮੈਂ ਉਹਦਾ ਮਾਲਕ ਦਾ ਨਾਂ ਨਾ ਦੱਸ ਸਕੂੰਗਾ ਤਾਂ ਘੱਟੋ ਘੱਟ ਇਹ ਦੱਸ ਦੂੰਗਾ ਕਿ ਫਲਾਣੇ ਖਾਨਦਾਨ ਦੀ ਹੈ।
ਬਈ ਇਹ ਵੀ ਨਹੀਂ ਪਤਾ ਲੱਗਦਾ, ਕਮਾਲ ਹੋ ਗਈ ਆ। ਤੇ ਉਹ ਪਹਿਲੀ ਸੀਗੀ ਸਰਦਾਰਾਂ ਦੀ, ਤੁਹਾਨੂੰ ਪਤਾ ਹੀ ਹੈ, ਤੇ ਜਿਗਰੀ ਯਾਰਾਂ ਦੀ, ਤਾਂ ਫਿਰ ਉੱਥੇ ਕੀ ਹੋਣਾ ਸੀ, ਕੀ ਹੋਣਾ ਸੀ। ਅੱਛਾ ਫਿਰ ਪਿੱਛੇ ਚੱਲਦੇ ਆਪਾਂ, ਰਾਜਪੁਰੇ ਫੜੀ ਗਈ ਫੈਕਟਰੀ, ਯਾਦ ਆ ਨਾ, 2 ਵਿਧਾਇਕਾਂ ਦਾ ਨਾਂ ਆਇਆ, ਉੱਥੇ ਵੀ ਲੀਪਾ ਪਹੁੰਚੀ, ਇੱਥੋਂ ਤੱਕ ਕਿ ਕਾਂਗਰਸੀ ਵਰਕਰਾਂ ਨੇ ਦਵਾਈ ਪਾਈ, ਉਹਨਾਂ ਹੈ ਜਲਾਲਪੁਰੀਆ ਲੈ ਗਿਆ ਜੇ ਲੁੱਟ ਕੇ, ਕਿਸੇ ਨੇ ਗੱਲ ਨਹੀਂ ਸੀ, ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਫਿਰ ਲੁਧਿਆਣੇ ਵਾਲੀ ਸਾਈਡ ਤੇ ਖੰਨੇ ਫੜੀ ਗਈ, ਉਹਦੇ ਚ ਵੀ ਨਾਂ ਆਇਆ ਕਾਂਗਰਸੀ ਲੀਡਰਾਂ ਦਾ, ਇਹਨਾਂ ਨੇ ਗੱਲ ਹੀ ਨਹੀਂ ਕਰੀ। ਮਤਲਬ ਨਜਾਇਜ਼ ਫੈਕਟਰੀਆਂ ਚਲੀਆਂ ਗਈਆਂ, ਨਜਾਇਜ਼ ਫੈਕਟਰੀਆਂ ਫੜੀਆਂ ਵੀ ਗਈਆਂ, ਪਰ ਕੁਝ ਵੀ ਨਹੀਂ ਹੋਇਆ। ਉਹਦੇ ਬਾਅਦ ਹੁਣ ਇਹ ਜੇ ਕੁਝ ਕਰਨ ਲੱਗੇ ਆ ਤੇ ਠੀਕ ਆ, ਵਧੀਆ, ਤੇ ਨਾਲ ਇਹ ਵੀ ਦੱਸ ਦੇਣ ਕਿ ਵਾਕਿਆ ਕਿਹੜੇ ਬੰਦੇ ਦੀ ਸ਼ਰਾਬ ਫੈਕਟਰੀਆਂ ਦੇ ਵਿੱਚ ਹਿੱਸੇਦਾਰੀ ਆ, ਕਿਉਂਕਿ ਜਿਨ੍ਹਾਂ ਦੇ ਸ਼ੇਅਰ ਵਿੱਚ ਨੇ, ਜੇ ਉਹ ਪਾਵਰ ਵਿੱਚ ਨੇ, ਤੇ ਫਿਰ ਤਾਂ ਉੱਥੋਂ ਭਾਵੇਂ ਟਰੱਕ ਭਰ ਕੇ ਗੁਜਰਾਤ ਨੂੰ ਵੀ ਤੁਰੇ ਜਾਣ, ਸ਼ਰਾਬਬੰਦੀ ਵਾਲੇ ਇਲਾਕੇ ਚ ਕਹਿੰਦੇ ਰੋਕਣਾ, ਸਮਝਦੇ ਹੋ ਨਾ ਕਿੰਨੇ। ਇਹੀ ਕਾਰਨ ਸੀ ਰਾਜ ਕਰਨਵੀਰ ਸਿੰਘ ਜੀ, ਜਦੋਂ ਸਾਨੂੰ ਛਿੱਤਰ ਮਾਰ ਕੇ ਅਮਰਿੰਦਰ ਸਿੰਘ ਦੇ ਘਰਾਂ ਚ ਡੱਕ ਦਿੱਤਾ, ਲੋੜਾ ਹੀ ਪੈ ਗਿਆ, ਅਸੀਂ ਆਖਿਆ ਕੀ ਹੋ ਗਿਆ, ਕਦੇ ਤਮਾਸ਼ਾ ਵੇਖਿਆ ਨਹੀਂ ਸੀ ਜ਼ਿੰਦਗੀ ਚ। ਕਹਿੰਦੇ ਜੀ ਇਹ ਲਾਕਡਾਊਨ ਆ, ਅਸੀਂ ਆਖਿਆ ਵੀ ਲਾਕਡਾਊਨ ਨਹੀਂ ਤੇ ਲੱਕਡਾਊਨ ਹੋ ਗਿਆ, ਲੱਕੀ ਬੰਦੇ ਦਾ ਬਹਿ ਕੇ ਪੈ ਕੇ ਸਾਰਾ ਆਕੜ ਜਾਂਦਾ ਤੇ ਲਾਕਡਾਊਨ ਹੋ ਗਿਆ। ਚਲੋ ਜੀ, ਜੁੱਤੀਆਂ ਜੱਤੀਆਂ ਖਾਧੀਆਂ, ਘਰਾਂ ਚ OTT ਤੇ ਫਿਲਮ ਵੇਖੀਆਂ, ਘਰ ਦੀਆਂ ਨੂੰ ਇਹ ਕਿ ਪਕੌੜੇ ਬਣਾ, ਅੱਜ ਮਸਾਂ ਟਾਈਮ ਪਾਸ ਕੀਤਾ। ਕਹਿੰਦੇ ਜੀ ਸ਼ਰਾਬ ਦੇ ਠੇਕੇ ਬੰਦ ਆ, ਪਰ ਡਿਸਟਿਲਰੀਆਂ ਖੋਲ ਦਿਓ, ਸੈਨੀਟਾਈਜ਼ਰ ਬਣਾਣੇ, ਸੈਨੀਟਾਈਜ਼ਰ ਸਿਰ ਜਾਂਦਿਆਂ ਦਾ ਬਣਾਉਣਾ ਸੀ। ਜੋ ਸ਼ਰਾਬ ਦਾ ਧੰਦਾ ਸੀ, ਫਿਰ ਰਾਤ ਨੂੰ ਗਲੀਆਂ, ਲਾਕਡਾਊਨ ਖਤਮ, ਰਾਤ ਨੂੰ ਆਗੇ ਕਾਰਾਂ ਦੇ ਵਿੱਚ ਥੈਲੀਆਂ, ਕਾਰਾਂ ਦੇ ਵਿੱਚ ਬੋਤਲਾਂ, ਉਹ ਕੌਣ ਸਨ ਖਤਰਾਂ ਵਾਲੇ, ਇਹ ਉਹੀ ਲੋਕ ਸਨ। ਤਾਂ ਖੈਰ ਇਹ ਕਿਸੇ ਖੁੱਲਣੇ ਚਾਹੀਦੇ ਆ। ਲਾਕਡਾਊਨ ਚ ਕਿੰਨੇ ਨਹੀਂ ਸ਼ਰਾਬ ਵੇਚੀ, ਕਿਹਨਾਂ ਦੇ ਉਹ ਟਰੱਕ ਫੜੇ ਜਾਂਦੇ ਨੇ ਰਾਹ ਚ, ਕਿਹਨਾਂ ਦੇ ਨਿਕਲ ਜਾਂਦੇ ਨੇ ਰਾਹਾਂ ਚੋਂ, ਉਹ ਸਾਰਾ ਸਿਲਸਿਲੇਵਾਰ ਤਰੀਕੇ ਦੇ ਨਾਲ ਪਤਾ ਕਰਕੇ ਜਨਤਾ ਦੇ ਸਾਹਮਣੇ ਰੱਖਿਆ ਜਾਵੇ। ਜਨਤਾ ਜਨਾਰਦਨ ਨੂੰ ਪਤਾ ਤੇ ਲੱਗੇ ਨਾ ਕਿ ਕਿਹੜੇ ਲੋਕ ਆ ਜਿਹੜੇ ਧਾਰਮਿਕ ਆਗੂ ਹੋਣ ਦਾ ਵੀ ਵਿਖਾਵਾ ਕਰਦੇ ਆ, ਲੋਕਾਂ ਦਾ ਨੇਤਾਵਾਂ ਦਾ, ਲੋਕਾਂ ਦੇ ਨੇਤਾ ਹੋਣ ਦਾ ਵੀ ਦਾਅਵਾ ਕਰਦੇ ਆ, ਪਰ ਦੂਜੇ ਪਾਸੇ ਇਹੋ ਜਿਹੇ ਕਾਰੋਬਾਰਾਂ ਚ ਵੀ ਲੱਗੇ ਹੋਏ ਆ। ਜੀ 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 ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਸ਼ੈਲਰ ਮਾਲਕ ਵੀ ਪੰਜਾਬ ਸਰਕਾਰ ਦੀ ਨਵੀਂ ਨੀਤੀ ਤੋਂ ਨਾਰਾਜ਼ ਨੇ। ਦੇਖੋ ਇਹ ਨਾਰਾਜ਼ਗੀ ਤੇ ਹੁਣ ਇਸ ਕਰਕੇ ਆ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਚੇਂਜ ਹੁੰਦੀਆਂ ਨੇ, ਜਦੋਂ ਚੇਂਜ ਹੁੰਦੀਆਂ ਨੇ ਤਾਂ ਕੁਛ ਨਾ ਕੁਛ ਮਾਰ ਤਾਂ ਪੈਂਦੀ ਹੈ। ਜਿਵੇਂ ਹੁਣ ਇਹਨਾਂ ਦੇ ਪਿੱਛੇ ਜੇ ਲੇਬਰ ਤੇ ਟਰਾਂਸਪੋਰਟੇਸ਼ਨ ਦੀ ਨੀਤੀ ਸੋਧ ਕੇ ਬਦਲੀ ਸੀਗੀ, ਤਾਂ ਉਹਦੇ ਵਿੱਚ ਹੋਇਆ ਕਿ ਬੇਵਕੂਫਾਨਾ ਹਰਕਤਾਂ ਵੀ ਕਰ ਦਿੰਦੀ ਹੈ ਨਾ ਸਰਕਾਰ ਕਦੇ ਕਦੇ। ਇਹਨਾਂ ਨੇ ਅਹਿਮ ਕਰਨਾ ਕਦਮ ਇਹ ਚੁੱਕਿਆ ਕਿ ਜਿਹੜੇ ਠੇਕੇਦਾਰ ਸੀ ਪੁਰਾਣੇ, ਹੁਣ ਤੁਸੀਂ ਸਪੋਜ਼ ਕਰੋ ਕਿ ਠੇਕਾ ਲਿਆ ਇੱਥੇ US ਦੇ ਵਿੱਚ, ਤੁਹਾਡਾ ਕੋਈ ਐਗਰੀਮੈਂਟ ਹੈ, ਚਾਹੇ ਉਹ ਕਿਸੇ ਸੂਬਾਈ ਸਰਕਾਰ ਨਾਲ ਚਾਹੇ ਫੈਡਰਲ ਗਵਰਨਮੈਂਟ ਨਾਲ ਆ, ਜਦੋਂ ਸਰਕਾਰੀ ਤੁਸੀਂ ਐਗਰੀਮੈਂਟ ਚ ਚੱਲ ਗਏ, ਸਰਕਾਰ ਬਦਲ ਗਈ, ਕਿ ਉਹ ਤੁਹਾਡਾ ਜਿਹੜਾ ਐਗਰੀਮੈਂਟ ਹੈ ਜਾਂ ਠੇਕਾ ਹੈ ਉਹ 6 ਮਹੀਨੇ ਚੱਲਿਆ ਹੋਇਆ, ਸਾਲ ਦਾ ਕਰਾਰ, ਉਹ ਦੂਜੀ ਸਰਕਾਰ ਖਤਮ ਕਰ ਦੇਵੇ ਤਾਂ ਰੌਲਾ ਪਊਗਾ ਨਾ, ਕਾਨੂੰਨੀ ਪਛੜਾ ਪੈ ਜਾਏਗਾ ਕੋਈ ਵੀ ਐਗਰੀਮੈਂਟ ਹੈ। ਇਹਨਾਂ ਨੇ ਇਹ ਸੋਚਿਆ ਹੀ ਨਾ ਕਿ ਬਈ ਜਿਹਨਾਂ ਨੇ ਟੈਂਡਰ ਲਏ ਹੋਏ ਨੇ ਆਲਰੇਡੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ, ਕੰਮ ਜਿਨ੍ਹਾਂ ਨੇ 50% ਡਨ ਕਰ ਰੱਖਿਆ ਹੈ, ਪੇਮੈਂਟਾਂ ਜਿਨ੍ਹਾਂ ਦੀਆਂ ਦੇਣੀਆਂ ਨੇ, ਜਿਨ੍ਹਾਂ ਦੀ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਹੈ, ਉਹ ਕਾਨੂੰਨੀ ਤੌਰ ਤੇ ਬਈ ਚੈਲੰਜ ਕਰਨਗੇ। ਹੋਇਆ ਵੀ ਇਹ ਬੜੀ ਧੁੰਮ ਧੜੱਕੇ ਦੇ ਨਾਲ ਪਾਲਿਸੀ ਲਿਆਂਦੀ ਗਈ, ਉਹਨਾਂ ਨੇ ਚੁੱਪ ਕਰਕੇ ਹਾਈ ਕੋਰਟ 'ਚ ਚੈਲੰਜ ਕਰ ਦਿੱਤਾ। ਹਾਈ ਕੋਰਟ ਨੇ ਆਖਿਆ ਹਾਂ ਕਾਕਾ ਦੱਸੋ, ਤੇ ਚੁੱਪ ਕਰਕੇ ਉੱਥੇ ਕਹਿੰਦੇ ਜੀ ਚਲੋ ਕੋਈ ਗੱਲ ਨਹੀਂ, ਸਥਿਤੀ ਜਿਉਂ ਦੀ ਤਿਉਂ ਰੱਖਣ ਵਾਸਤੇ ਅਸੀਂ ਸਹਿਮਤ ਆ, ਮਤਲਬ ਕਿ ਇਹ ਚੱਲਣ ਦੇ ਹੁਣ ਸਾਲ ਇੱਕ ਵਾਰੀ ਫਿਰ ਵੇਖੀ ਜਾਊਗੀ ਕਾ ਕੀ ਬਣਨਾ ਹੈ। ਗੱਲ ਤਾਂ ਉਹੀ ਹੈ ਨਾ ਕਿ ਬਈ ਜੇ ਪਾਲਿਸੀ ਲਿਆਉਣ ਲੱਗੇ ਸੋਚ ਲਿਆ ਜਾਵੇ, ਜਾਂ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਕਹਿ ਦਿੱਤਾ ਜਾਵੇ ਕਿ ਹਾਂ ਬਾਈ ਤੁਹਾਡਾ ਕੋਟਾ ਜਿੰਨਾ ਕੁ ਆ ਇਹ ਰੱਖ ਲੈਂਦੇ ਆ, ਜਾਂ ਬਈ ਤੁਹਾਨੂੰ ਆ ਚੇਂਜ ਕਰਨੇ ਪੈਣੇ, ਸਾਡੀ ਪਾਲਿਸੀ ਦੇ ਮੁਤਾਬਕ ਚੱਲਣਾ ਪਊਗਾ, GPS ਸਿਸਟਮ ਲਾਉਣੇ ਪੈਣੇ ਤੁਹਾਡੇ ਟਰੱਕਾਂ 'ਚ ਵਗੈਰਾ ਵਗੈਰਾ। ਇਹ ਤਾਂ ਚੀਜ਼ ਹੈਗੀ ਹੈ ਨਾ ਕਿ ਤੁਸੀਂ ਕਰ ਸਕਦੇ ਹੋ, ਤੇ ਤੁਸੀਂ ਚੱਕ ਕੇ ਕਿਸੇ ਦਾ ਕੰਟਰੈਕਟ ਕਿਵੇਂ ਕੈਂਸਲ ਕਰ ਸਕਦੇ ਹੋ, ਉਹਨੂੰ ਸਾਰਾ ਕਾਰੋਬਾਰੀ ਘਾਟਾ ਕਿਵੇਂ ਤੁਸੀਂ ਪਾ ਸਕਦੇ ਹੋ। ਤਾਂ ਕਾਨੂੰਨ ਆ, ਇੱਥੇ ਅਦਾਲਤਾਂ ਨੇ, ਅਗਲੇ ਫੜ ਲੈਂਦੇ ਨੇ ਉਸੇ ਵੇਲੇ। ਇਸੇ ਤਰ੍ਹਾਂ ਹੁਣ ਜਿਹੜੇ ਨਵੇਂ
ਸ਼ੈਲਰ ਮਾਲਕ ਪਾਲਿਸੀ ਤੋਂ ਜਿਹੜੀ ਨਵੀਂ ਪਾਲਿਸੀ ਉਹਦੇ ਤੋਂ ਵੀ ਦੁਖੀ ਹੋ ਕੇ ਦੱਸਦੇ ਕਿ ਕਾਫੀ ਜ਼ਿਆਦਾ ਇੱਥੋਂ ਹਲਚਲ ਹੋਣ ਦੀ ਸੰਭਾਵਨਾ ਹੈ। ਮਸਲਾ ਕੀ ਹੈ ਕਿ ਇਹਨਾਂ ਨੇ ਜਿਹੜੀ ਮਿਲਿੰਗ ਪਾਲਿਸੀ ਲਿਆਂਦੀ ਆ, ਮਤਲਬ ਕਿ ਮੰਡੀਆਂ ਦੀ ਲੇਬਰ ਪਾਲਿਸੀ ਵੀ ਲਿਆਂਦੀ ਸੀ, ਟਰਾਂਸਪੋਰਟੇਸ਼ਨ ਢੋਆ ਢੁਆਈ ਉਹ ਵੀ ਹੋ ਗਈ, ਉਹ ਪਿੱਛੇ ਮੁੜ ਗਏ। ਇੱਕ ਗਾਂ ਵੀ ਜਿੱਥੇ ਜਾ ਕੇ ਸੁੱਟਣਾ ਸ਼ੈਲਰ ਦੇ ਵਿੱਚ ਉਹ ਵੀ ਮਿਲਿੰਗ ਪਾਲਿਸੀ ਲੈ ਆਏ ਇਹ। ਤਾਂ ਉਹਦੇ ਵਿੱਚ ਇਹ ਹੋਇਆ ਕਿ ਇਹਨਾਂ ਨੇ ਕਹਿ ਦਿੱਤਾ ਕਿ ਜਿਨ੍ਹਾਂ ਦੇ ਕੋਲ ਬਈ ਲੋਨ ਆ, ਜਿਨ੍ਹਾਂ ਨੇ ਲੋਨ ਨਹੀਂ ਚੁਕਤਾ ਕੀਤੇ, ਉਹਨਾਂ ਨੂੰ ਅਸੀਂ ਕੋਟਾ ਹੀ ਨਹੀਂ ਦੇਣਾ। ਇੱਥੇ ਹੁਣ ਰੌਲਾ ਪੈ ਗਿਆ। ਹੁਣ ਜਿਹੜੇ ਉਦਯੋਗਪਤੀ ਉਹ ਕਹਿੰਦੇ ਵੀ ਸਾਡੀ ਇੰਡਸਟਰੀ ਤੇ ਤਕਰੀਬਨ 10,000 ਕਰੋੜ ਦਾ ਲੋਨ ਆ। ਹੁਣ ਇੰਨਾ ਵੱਡਾ ਲੋਨ ਖੜੇ ਪੈਰ ਕਿਵੇਂ ਬਈ ਚੁਕਾ ਸਕਦੇ ਅਸੀਂ, ਕਿਵੇਂ ਤਾਰੀਏ ਦੱਸੋ? ਤੇ ਜੇ ਨਹੀਂ ਤਾਰਦੇ ਤੇ ਕੋਟਾ ਲੋਟ ਨਹੀਂ ਕਰਦੇ। ਤੇ ਤਕਰੀਬਨ ਆਪਣੇ ਸੂਬੇ 'ਚ 5,000 ਦੇ ਕਰੀਬ ਜਿਹੜੇ ਰਾਈਸ ਸ਼ੈਲਰ ਮਾਲਕ ਆ, ਤੇ ਉਹਨਾਂ ਦੇ ਨਾਲ ਤਕਰੀਬਨ ਕਹਿੰਦੇ ਕਿ 4.5 ਲੱਖ ਪਰਿਵਾਰ ਜੁੜੇ ਆ। ਹੁਣ ਉਹ ਕਹਿੰਦੇ ਆ ਕਿ 1,000 ਕਰੋੜ ਰੁਪਈਆ ਤਾਂ ਅਸੀਂ ਪਾਵਰ ਕਾਰਪੋਰੇਸ਼ਨ ਨੂੰ ਦਿੰਦੇ ਆ ਬਿੱਲ ਦੇ ਰੂਪ 'ਚ, ਇੰਨੀ ਕਮਾਈ ਕਰਵਾਉਂਦੇ ਆ। ਬਈ ਹੁਣ ਬੈਂਕਾਂ ਦਾ ਹਿਸਾਬ ਕਿਤਾਬ ਸਾਡੇ ਨਾਲ ਠੀਕ ਆ ਕਿ ਹੌਲੀ ਹੌਲੀ ਉਹ ਚੱਲਦਾ ਰਹਿੰਦਾ, ਲੋਨ ਲੈ ਕੇ ਹੀ ਸ਼ੈਲਰ ਲੱਗਦੇ ਨੇ, ਪਰ ਯਕਦਮ ਇਹ ਜਿਹੜੀ ਪਾਲਿਸੀ ਲਿਆ ਕੇ ਉਹਨਾਂ ਨੇ ਸਾਡੇ ਸਿਰ ਤੇ ਕੁਹਾੜਾ ਰੱਖ ਦਿੱਤਾ, ਅਸੀਂ ਹੁਣ ਜਾਈਏ ਤੇ ਜਾਈਏ ਕਿੱਧਰ? ਇਹ ਵੀ ਇੱਕ ਰੌਲਾ। ਹੁਣ ਇਹਨਾਂ ਦੀ ਪਾਲਿਸੀ ਬਾਰੇ ਮੈਨੂੰ ਇਹ ਨਹੀਂ ਪਤਾ ਕਿ ਕੀ ਉਹ ਡਿਫਾਲਟਰਾਂ ਤੇ ਆ ਜਾਂ ਵਿਲਫੁਲ ਡਿਫਾਲਟਰਾਂ ਤੇ ਆ, ਜਾਂ ਮਤਲਬ ਕਿ ਜਿਹੜਾ ਬੰਦਾ ਕਿਸ਼ਤਾਂ ਵੀ ਤਾਰੀ ਜਾਂਦਾ ਉਹਦੇ ਤੇ ਵੀ ਹੈ। ਸੋ ਇਸ ਕਰਕੇ ਇਹ ਦੇਖਣਾ ਪਏਗਾ ਕਿ ਬਈ ਇੰਡਸਟਰੀ ਨਾ ਪ੍ਰਭਾਵਿਤ ਹੋਵੇ। ਇਹਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਚੀਜ਼ਾਂ ਉਹ ਚਾਹੁੰਦੇ ਆ ਉਹ ਤੁਸੀਂ ਆਪਣੇ ਆਪ ਹੀ ਤਿਆਰ ਕਰ ਦੇਣੀ ਹੈ। ਤੁਹਾਡੀ ਆਪਣੀ ਲੋਕਲ ਸ਼ੈਲਰ ਇੰਡਸਟਰੀ ਨਿਕਲ ਗਈ ਤਾਂ ਇੱਥੇ ਵੱਡੇ ਵੱਡੇ ਜਿਹੜੇ ਕਾਰੋਬਾਰੀ ਆ ਨਾ, ਕਾਰਪੋਰੇਟੀ ਘਰਾਣੇ, ਉਹ ਤਾਂ ਬਾਜ਼ ਅੱਖ ਰੱਖੀ ਬੈਠੇ ਪਹਿਲਾਂ ਹੀ ਕਿ ਕੰਟਰੈਕਟ ਫਾਰਮਿੰਗ ਵੀ ਸਾਡੀ ਹੋਵੇ, ਸਾਈਲੋਜ ਵੀ ਸਾਡੇ ਹੋਣ ਤੇ ਸ਼ੈਲਰ ਵੀ ਸਾਡੇ ਹੋਣ, ਸਾਰਾ ਕੁਝ ਹੀ। ਸੋ ਇਸ ਕਰਕੇ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਆ। ਪਰ ਅਫਸੋਸ ਦੀ ਗੱਲ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਇਹ ਸਰਕਾਰ ਜਿਹੜੀ ਆ ਕੇਂਦਰ ਦੀਆਂ ਪੈੜਾਂ 'ਚ ਹੀ ਪੈਰ ਰੱਖਦੀ ਆ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਮਿੰਟੋ 'ਚ ਗੱਲ ਕਰੀਏ ਜੇਲ੍ਹਾਂ ਵਿੱਚ ਬਦਤਰ ਹਾਲਾਤ ਨੂੰ ਲੈ ਕੇ ਹਾਈ ਕੋਰਟ ਵੱਲੋਂ ਰਿਪੋਰਟ ਤਲਬ। ਇਹ ਜਿਹੜੇ ਲੇਟੈਸਟ ਮੰਤਰੀ ਗਏ ਇਹਨਾਂ ਦੇ ਬਿਆਨ ਵੀ ਨਹੀਂ ਦਰਜ ਕਰਾਏ ਜ਼ਿਆਦਾ ਇਹ 'ਚ? ਨਹੀਂ ਨਹੀਂ, ਇਹਦੇ ਵਿੱਚ ਕੀ ਹੈ ਕਿ ਦੇਖੋ ਇਹ ਸੁਪਰੀਮ ਕੋਰਟ ਦੀ ਹਦਾਇਤ ਹੋਈ ਸੀ। ਦਰਅਸਲ ਕੀ ਹੈ ਕਿ ਉਹ ਜਿਹੜੀ 20 ਦੀ ਰਿਪੋਰਟ ਸੀਗੀ, ਮਤਲਬ 2020 ਦੀ ਰਿਪੋਰਟ ਸੀ NCRB ਦੀ, ਉਹਦੇ ਵਿੱਚ 19 ਦਾ ਡਾਟਾ ਜਿਹੜਾ ਨਿਕਲਿਆ ਉਹ ਵੀ ਬੜਾ ਖਤਰਨਾਕ ਸੀ ਕਿ ਯੂਪੀ ਤੋਂ ਬਾਅਦ, ਯੂਪੀ ਕਿਹੜਾ ਸਟੇਟ ਹੈ, ਕਿ ਸਾਡੇ ਇੱਥੇ ਜੇਲ੍ਹਾਂ ਵਿੱਚ ਹਾਈਐਸਟ ਖੁਦਕੁਸ਼ੀਆਂ ਸਨ। ਹਿਸਾਬ ਲਾ ਲਓ, ਖੁਦਕੁਸ਼ੀਆਂ ਇੰਨੀਆਂ ਸਨ। ਤੇ ਜਦ ਕਿ ਗੈਰ ਕੁਦਰਤੀ ਮੌਤਾਂ ਜਾਂ ਸਿਹਤ ਸੇਵਾਵਾਂ ਦੀ ਘਾਟ ਕਰਕੇ ਜਿਹੜੀਆਂ ਮੌਤਾਂ, ਉਹਨਾਂ 'ਚ ਵੀ ਨੰਬਰ ਸਾਡੇ ਬਹੁਤ ਜ਼ਿਆਦਾ ਨੇ। ਸੋ ਇਸ ਕਰਕੇ ਇਹਨਾਂ ਨੇ ਮਤਲਬ ਹਰਿਆਣਾ, ਪੰਜਾਬ, ਚੰਡੀਗੜ੍ਹ ਤੋਂ ਜਵਾਬ ਤਲਬ ਕੀਤਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਯੂਪੀ ਤੋਂ ਵੀ ਜਵਾਬ ਤਲਬ ਕੀਤਾ ਗਿਆ ਉੱਥੇ ਸੁਪਰੀਮ ਕੋਰਟ ਵੱਲੋਂ। ਤਾਂ ਇੱਧਰ ਜੇ ਆਪਾਂ ਦੇਖੀਏ ਪੰਜਾਬ ਹਰਿਆਣਾ ਹਾਈ ਕੋਰਟ, ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੋਂ ਜਵਾਬ ਤਲਬ ਕੀਤਾ। ਸੋ ਗੱਲ ਇਹ ਹੈ ਕਿ ਬਈ ਇਹ ਫਿਕਰਮੰਦੀ ਜ਼ਾਹਰ ਕੀਤੀ ਹੈ ਤੇ ਇਹ ਹੋਣਾ ਵੀ ਚਾਹੀਦਾ। ਮੈਂ ਤੁਹਾਨੂੰ ਜਿਹੜਾ ਫਿਗਰ ਦੱਸਿਆ ਕਿ ਦੇਖੋ ਇੰਨੇ ਬੰਦੇ ਖੁਦਕੁਸ਼ੀ ਕਰ ਗਏ ਉੱਥੇ। ਮਤਲਬ ਜੇਲ੍ਹਾਂ ਦਾ ਮਾਹੌਲ ਵੈਸੇ ਵੀ ਅੱਜ ਤੁਸੀਂ ਦੇਖੋਗੇ ਤਾਂ ਉੱਥੇ ਹੋਰ ਕਿਸਮ ਦੇ ਹੁਣ ਝਗੜੇ ਚੱਲ ਪਏ ਨੇ। ਪੰਜਾਬ ਦੀਆਂ ਜੇਲ੍ਹਾਂ 'ਚ ਆਮ ਬੰਦਾ ਜਿਹੜਾ ਉਹਨੂੰ ਫੜ ਕੇ ਧਮਕੀ ਦਿੱਤੀ ਜਾਂਦੀ ਆ ਕਿ ਜਾਂ ਤੇ ਸਾਨੂੰ ਪੈਸੇ ਦੇ ਜਾਂ ਨੰਗਿਆ ਕਰਕੇ ਤੈਨੂੰ ਉੱਥੇ ਕੁੱਟ ਕੇ ਵੀਡੀਓ ਤੇਰੀ ਵਾਇਰਲ ਕਰ ਦਿਆਂਗੇ। ਆ ਵੀ ਉੱਥੇ ਚੱਲਣ ਗਿਆ। ਹਾਲਾਂਕਿ ਬੈਂਸ ਕੁਝ ਸਖਤਾਈ ਕਰੀ ਬੈਠਾ ਹੈ। ਸਿੱਧੂ ਸਾਹਿਬ ਅਫਸਰ ਤੁਹਾਨੂੰ ਪਤਾ ਹੀ ਹੈ, ਉਹ ਐ ਕਹਿੰਦੇ ਕਿ ਕਾਨਿਆਂ ਨੂੰ ਸਿੱਧਾ ਕਰ ਦਿੰਦੇ ਨੇ। ਕੁਝ ਸਖਤਾਈ ਹੋ ਰਹੀ ਹੈ, ਕੁਝ ਬਿਹਤਰੀ ਹੋ ਰਹੀ ਹੈ, ਪਰ ਇਹ ਜਿਹੜੀ ਰਿਪੋਰਟ ਤਲਬ ਕੀਤੀ ਆ, ਇਹ ਰਿਪੋਰਟ ਪਿਛਲੇ ਡਾਟੇ ਦੇ ਆਧਾਰ ਤੇ ਕੀਤੀ ਹੈ। ਠੀਕ ਹੈ, ਠੀਕ ਹੈ ਜੀ ਜੀ। ਅਗਲੀ ਮਿੰਟ 'ਚ ਗੱਲ ਕਰ ਲਈਏ, ਫੜਿਆ ਗਿਆ ਕਹਿੰਦੇ ਚੌਂਕੀਦਾਰਾਂ ਦਾ ਸੀਰੀਅਲ ਕਿਲਰ। ਹਾਂਜੀ, 18 ਸਾਲ ਦਾ ਇਸ ਕੰਬਖਤ ਨੇ ਤਾਂ ਨਾ ਮੇਰੇ ਖਿਆਲ ਦੇ ਨਾਲ ਅੱਧੀ ਦਰਜਨ ਦੇ ਕਰੀਬ ਚੌਂਕੀਦਾਰ ਮਾਰ ਦਿੱਤੇ ਨੇ। ਅਨਪੜ੍ਹ, ਗਵਾਰ, ਜ਼ਾਹਿਲ ਕਿਸਮ ਦਾ ਇਨਸਾਨ, ਏਡਾ ਦਰਿੰਦਾ ਹੋ ਹੈ। ਆਦਿਵਾਸੀਆਂ ਦਾ ਮੁੰਡਾ, ਥੋੜਾ ਜਿਹਾ ਪੜਿਆ, ਉੱਥੇ ਸਕੂਲ 'ਚ ਵੀ ਜਿਹਦੇ 'ਚ ਵੀ ਜਾਂਦਾ ਸੀਗਾ ਬੱਚਿਆਂ ਨੂੰ ਕੁੱਟ ਦਿੰਦਾ ਸੀ। 2-3 ਸਕੂਲਾਂ 'ਚ ਗਿਆ ਤੇ ਪੜਿਆ ਨਹੀਂ। ਫਿਰ ਉਸ ਤੋਂ ਬਾਅਦ ਭੱਜ ਭੁੱਜ ਗਿਆ, ਗੋਆ ਵਗੈਰਾ 'ਚ ਵੀ ਜਾ ਕੇ ਜੌਬ ਕੀਤੀ ਸੂ। ਪਰ ਇਹ ਹੁਣ ਜਦੋਂ ਫੜਿਆ ਗਿਆ ਤੇ ਇਹਨੇ ਦੱਸਿਆ
ਤੇ ਇਹਦੀ ਮਾਂ ਵੀ ਦੱਸਦੀ, ਕਹਿੰਦੀ ਕਿ ਮੈਨੂੰ ਕਹਿ ਕੇ ਗਿਆ, ਕਹਿੰਦਾ ਮੈਂ ਹੁਣ ਇਹੋ ਜਿਹਾ ਕੁਝ ਕਰੂੰਗਾ ਕਿ ਦੁਨੀਆ ਭਰ ਚ ਮਸ਼ਹੂਰ ਹੋ ਜਾਊਂਗਾ। ਇਹਨੇ ਕਿਤੇ ਫਿਲਮ ਵੇਖੀ ਜੀ, ਉਹ ਜਿਹੜੀ ਉਹ ਰੌਕੀ ਕਿਹੜਾ ਉਹ ਹੈਗਾ, ਉਹ KGF ਜਿਹਨੂੰ ਆਂਦੇ ਆ, ਅੱਛਾ ਅੱਛਾ ਤੇ ਉਹ ਫਿਲਮ ਵੇਖੀ ਆ। ਉਹਦੇ ਤੋਂ ਇਸ ਬੰਦੇ ਦੀ ਮੈਂਟੈਲਿਟੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਕਹਿ ਲਓ ਕਿ ਭਿਆਨਕ ਹੋ ਗਈ, ਇੰਨੀ ਜ਼ਿਆਦਾ ਸਾਈਕੀ ਇਹਦੀ ਬਦਲੀ, ਸਾਈਕੋ ਹੋ ਗਿਆ ਇਹ। ਤੇ ਇਹਨੇ ਫਿਰ ਚੱਕ ਕੇ ਇਹ ਮਤਲਬ ਜਿਹੜਾ ਵੀ ਕੋਈ ਉੱਥੇ ਵਿਚਾਰਾ ਰਾਤ ਨੂੰ ਗਾਰਡ ਪਿਆ ਹੁੰਦਾ, ਮਾੜੀ ਮੋਟੀ ਕਿਤੇ ਅੱਖ ਲੱਗੀ ਹੁੰਦੀ, ਉਹਨੂੰ ਜਾ ਕੇ ਕੁਚਲ ਦਿੰਦਾ ਹੈ। ਕੋਈ ਬਜ਼ੁਰਗ ਮਾਰ ਦਿੱਤਾ, ਕੋਈ ਨੌਜਵਾਨ ਮਾਰ ਦਿੱਤਾ, ਕਈਆਂ ਨੂੰ ਮਾਰ ਦਿੱਤਾ ਨੇ, 5-6 ਮਾਰੇ ਵੱਖ-ਵੱਖ ਸ਼ਹਿਰਾਂ 'ਚ। ਫਿਰ CCTV ਫੁਟੇਜ ਦੇ ਵਿੱਚ ਆ ਗਿਆ, ਫਿਰ ਉੱਥੋਂ ਜਾ ਕੇ ਪੁਲਿਸ ਨੇ ਫੜ ਲਿਆ, ਕਿਉਂਕਿ ਇਹਨੇ ਇੱਕ ਬੇਵਕੂਫੀ ਇਹ ਕੀਤੀ, ਜਾਂ ਕਹਿ ਲਓ ਕਿ ਚੰਗਾ ਕੰਮ ਇਹ ਹੋਇਆ ਕਿ ਇਹਨੇ ਇੱਕ ਗਾਰਡ ਦਾ ਮੋਬਾਈਲ ਲੈ ਲਿਆ। ਤਾਂ ਮੋਬਾਈਲ ਤੁਹਾਨੂੰ ਪਤਾ ਟ੍ਰੇਸਿੰਗ ਤੇ ਲੱਗ ਜਾਂਦਾ, ਇਹਨੂੰ ਫੜ ਲਿਆ। ਐਡਾ ਕਮਬਖਤ ਤੇ ਐਡਾ ਦਰਿੰਦਾ ਹੈ, ਜਦੋਂ ਇਹਨੂੰ ਲਿਜਾਇਆ ਜਾ ਰਿਹਾ ਸੀ ਵਿਕਟਰੀ ਸਾਈਨ ਦਿਖਾ ਰਿਹਾ ਸੀਗਾ। ਦੱਸ ਇੰਨਾ ਵਹਿਸ਼ੀ ਆ, ਹਿਸਾਬ ਲਾ ਲਓ। ਤਾਂ ਹੁਣ ਫੜਿਆ ਜ਼ਰੂਰ ਗਿਆ, ਪਰ ਇਹਨੇ ਗਰੀਬ ਬੰਦੇ ਮਾਰ ਮਾਰ ਕੇ ਅੱਧਾ ਦਰਜਨ ਦੇ ਕਰੀਬ ਘਰ ਜਿਹੜੇ ਆ ਉਜਾੜ ਕਰਦੇ। ਜੀ ਜੀ, ਦੇਖ ਲਓ ਕਿੰਨੀ ਦਰਿੰਦਗੀ ਦਾ ਕੰਮ ਜਿਹੜਾ ਇਸ ਮੁੰਡੇ ਨੇ ਜਿਹੜਾ ਉਹ ਕੀਤਾ ਆ। ਤੇ ਮਿੰਟੂ ਜੀ ਧੰਨਵਾਦ, ਸ਼ੁਕਰੀਆ। ਮਿਲਦੇ ਹਾਂ ਆਪਾਂ ਅਗਲੀ ਵਾਰ, ਤੇ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਵੈਸੇ ਘਟਨਾ ਆਪਣੀ ਦੱਸਣੀ ਭੁੱਲ ਗਏ, ਮਾਫੀ। ਜੀ ਇਹ ਮੱਧ ਪ੍ਰਦੇਸ਼ ਦੀ ਘਟਨਾ ਹੈ। ਮੱਧ ਪ੍ਰਦੇਸ਼ ਜੀ, ਸ਼ੁਕਰੀਆ, ਥੈਂਕ ਯੂ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।